अस्सलाम वालेकुम, सत श्री अकाल, नमस्कार दोस्तों। पिछले दिनों एक स्टेटमेंट ਸਾਡੇ ਸਾਹਮਣੇ ਆਈ ਬਿਲਾਵਲ ਭੁੱਟੋ ਦੀ, ਜਿਹਦੇ ਵਿੱਚ ਨਰਿੰਦਰ ਮੋਦੀ ਦੇ ਬਾਰੇ ਉਹਨਾਂ ਨੇ ਬੜੇ ਸਖਤ ਵਿਚਾਰ ਆਪਣੇ ਜਿਹੜੇ ਸਨ ਉਹਨਾਂ ਦਾ ਇਜ਼ਹਾਰ ਕੀਤਾ। ਮੋਦੀ ਨੂੰ ਗੁਜਰਾਤ ਦਾ ਬੁੱਚਰ ਕਿਹਾ ਗਿਆ, ਇਹਦੇ ਅਗੇਂਸਟ ਫਿਰ ਪਾਕਿਸਤਾਨ ਦੇ ਵਿੱਚ ਕੱਲ ਰੈਲੀਜ਼ ਦਾ ਸਿਲਸਿਲਾ ਵੀ ਪੀਪਲਜ਼ ਪਾਰਟੀ ਨੇ ਕਾਫੀ ਸਾਰੀ ਰੈਲੀਜ਼ ਅਰੇਂਜ ਕੀਤੀਆਂ, ਜਿਹਦੇ ਵਿੱਚ ਐਪਰੀਸ਼ੀਏਟ ਕੀਤਾ ਗਿਆ ਬਿਲਾਵਲ ਭੁੱਟੋ ਨੂੰ। ਔਰ ਉਹਦੇ ਵਿੱਚ ਕਿਹਾ ਗਿਆ ਕਿ ਬਿਲਾਵਲ ਭੁੱਟੋ ਨੇ ਜੋ ਕੀਤਾ ਹੈ ਪਾਕਿਸਤਾਨ ਦੀ ਹਿਸਟਰੀ 'ਚ ਕਿਸੇ ਨੇ ਕੀਤਾ, ਕਹਿ ਸਕਦੇ ਹਨ, ਹਾਲਾਂਕਿ ਪਹਿਲੇ ਵੀ ਇਹੀ ਕੁਝ ਹੁੰਦਾ ਆਇਆ ਹੈ। ਹੁਣ ਅਸੀਂ ਜਾਣਨਾ ਚਾਹਾਂਗੇ ਕਿ ਇਹਦਾ ਇੰਪੈਕਟ ਕੀ ਕ੍ਰੀਏਟ ਹੋਏਗਾ। ਕਿਆ ਇਸ ਤਰੀਕੇ ਦਾ ਪਾਕਿਸਤਾਨ ਦੇ ਕਿਸੇ ਫਾਰਨ ਮਿਨਿਸਟਰ ਵੱਲੋਂ ਜਾਂ ਇੰਡੀਆ ਦੇ ਫਾਰਨ ਮਿਨਿਸਟਰ ਵੱਲੋਂ ਇਹ ਲੈਂਗੁਏਜ ਦਾ ਇਸਤੇਮਾਲ ਦੋਨੋਂ ਮੁਲਕਾਂ ਨੂੰ ਨੇੜੇ ਲਿਆਏਗਾ, ਜਾਂ ਕਿ ਜਿਵੇਂ ਪਹਿਲੇ ਦੂਰ ਹਨ ਇਸ ਤੋਂ ਦੂਰ ਹੁੰਦੇ ਰਹਿਣਗੇ। ਡਾਕਟਰ ਇਸ਼ਤਿਆਕ ਸਾਹਿਬ ਦਾ ਖਾਸ ਉਚੇਚੇ ਤੌਰ 'ਤੇ ਮੈਂ ਸ਼ੁਕਰੀਆ ਅਦਾ ਕਰਦਾ ਹਾਂ। ਉਹਨਾਂ ਨਾਲ ਗੱਲਬਾਤ ਹੋਏਗੀ, ਉਹਨਾਂ ਨੇ ਖਾਸ ਆਪਣੇ ਮਸਰੂਫ ਟਾਈਮ ਦੇ ਵਿੱਚੋਂ ਟਾਈਮ ਕੱਢਿਆ। ਡਾਕਟਰ ਸਾਹਿਬ ਵੈਲਕਮ, ਜੀ ਆਇਆਂ ਸਰ। ਬਹੁਤ ਅੱਛਾ ਸਵਾਲ ਹੈ ਤੁਹਾਡਾ। ਜਦੋਂ ਦੀ ਇਹ ਆਈ ਹੈ ਉਹਨਾਂ ਦੀ ਬਿਲਾਵਲ ਸਾਹਿਬ ਦੀ ਸਟੇਟਮੈਂਟ, ਆਈ ਓਨਲੀ ਫੈਲਟ ਸੋ ਸੈਡ ਕਿ ਪਾਕਿਸਤਾਨ ਦਾ ਇੱਕ ਚਾਂਸ ਕਿ ਇੱਕ ਨਈ ਹਕੂਮਤ ਆਈ ਹੈ ਔਰ ਬੁਰਾ ਹਾਲ ਹੈ ਪਾਕਿਸਤਾਨ ਦੀ ਇਕਨੋਮੀ ਦਾ, ਬੁਰਾ ਹਾਲ ਹੈ ਪਾਕਿਸਤਾਨ ਦੀ ਸਿਆਸਤ ਦਾ। ਸ਼ਾਇਦ ਹੁਣ ਇੱਕ ਬ੍ਰੇਕ ਥਰੂ ਹੋਏ, ਔਰ ਬ੍ਰੇਕ ਥਰੂ ਲਈ ਇਸ ਇਲਾਕੇ ਦੇ ਵਿੱਚ ਅਮਨ ਔਰ ਨੋਰਮਲਾਈਜੇਸ਼ਨ ਆਫ ਰਿਲੇਸ਼ਨਸ ਇਜ਼ ਅ ਪ੍ਰੀ ਕੰਡੀਸ਼ਨ। ਇਹਦੇ ਬਗੈਰ ਕੁਝ ਵੀ ਨਹੀਂ ਹੋਣਾ। ਉਹਦੇ ਬਿਲਕੁਲ ਬਰਕਸ ਹੋ ਗਿਆ। ਇਹਦੀ ਬੈਕਗ੍ਰਾਉਂਡ ਕੀ ਹੈ ਕਿ ਆਗਰਾ ਸਮਿਟ 1972 ਦੇ ਬਾਅਦ ਇਹ ਅੰਡਰਸਟੂਡ ਸੀ ਕਿ ਕਸ਼ਮੀਰ ਦਾ ਇਸ਼ੂ ਇਜ਼ ਅ ਬਾਇਲੈਟਰਲ ਇਸ਼ੂ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਔਰ ਇਹ ਦੋਨੋਂ ਇਹਨੂੰ ਹੱਲ ਕਰਨਗੇ, ਨੈਗੋਸ਼ੀਏਸ਼ਨਸ ਇਹ ਉਹ ਜੋ ਵੀ ਹੈ। ਜਦੋਂ ਉਹਨਾਂ ਨੇ ਉਹ ਕੀ ਕਹਿੰਦੇ ਨੇ ਯਾਰ ਕਸ਼ਮੀਰ ਨੂੰ ਇੰਟੀਗ੍ਰੇਟ ਕਰ ਲਿਆ ਔਰ ਉਹਦਾ ਸਪੈਸ਼ਲ ਸਟੇਟਸ ਖਤਮ ਕਰਤਾ, ਵਿਚ ਆਈ ਥਿੰਕ ਇਸ ਤੇ ਰੌਲਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਸ ਤੋਂ ਪਹਿਲੇ ਵੀ ਇੰਡੀਅਨ ਸਟੇਟ ਜਿਹੜੀ ਹੈ ਕਸ਼ਮੀਰ ਨੂੰ ਸੈਂਟਰ ਤੋਂ ਹੀ ਕੰਟਰੋਲ ਕਰਦੀ ਸੀ। ਉਹਨਾਂ ਨੇ ਉਹ ਸਾਰੀ ਫਾਰਮੈਲਿਟੀਜ਼ ਖਤਮ ਕਰਕੇ ਬਾਕੀ ਸਟੇਟਸ ਦੇ ਮੁਤਾਬਿਕ ਉਹਨੂੰ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਨਾਂ ਦਾ ਕਸ਼ਮੀਰ ਅਸੈਂਬਲੀ ਦਾ ਇੱਕ ਵੋਟ ਵੀ ਹੈਗਾ ਕਿ ਵੀ ਆਰ joining India. I'm not saying you have to agree or you don't have to agree. ਮੈਂ ਕਹਿ ਰਿਹਾ ਕਿ ਉਹਨਾਂ ਨੇ ਵਿਦਨ ਆਪਣੇ ਕਸ਼ਮੀਰ ਕੀਤਾ, ਕੋਈ ਸਾਡੇ ਪਾਸੇ ਤੇ ਆ ਕੇ ਉਹਨਾਂ ਨੇ ਪੰਗਾ ਨਹੀਂ ਨਾ ਲਿਆ। ਉਹਦੇ ਬਾਅਦ ਇਹਨਾਂ ਨੇ ਉੱਥੇ ਦੁਬਾਰਾ ਸ਼ੁਰੂ ਕੀਤੀ ਰਸਮ ਕਿ ਜਦੋਂ ਇਹ ਡਿਸਕਸ਼ਨ ਜ਼ੋਨ ਤੇ ਕਸ਼ਮੀਰ ਦੇ ਇਸ਼ੂ ਦਾ ਹਮੇਸ਼ਾ ਹੋਇਆ, ਤੇ ਉਹਨਾਂ ਦੇ ਫੋਰਨ ਮਿਨਿਸਟਰ ਦੀ ਤਕਰੀਰ ਸੀ ਅਗੇਂਸਟ ਕਿ ਅਸੀਂ ਟੈਰਰਿਜ਼ਮ ਨੂੰ ਮਿਲ ਕੇ ਖਤਮ ਕਰੀਏ, ਇਹ ਉਹ which was a general speech. ਉੱਥੇ ਇਹਨਾਂ ਨੇ ਸਵਾਲ ਕਰਤਾ ਸਾਡੇ ਕਿਸੇ ਜਰਨਲਿਸਟ ਨੇ ਕਿ what about ਕਸ਼ਮੀਰ ਔਰ ਕਸ਼ਮੀਰ ਰੈਜ਼ੋਲੂਸ਼ਨ ਔਰ ਇਹ ਔਰ ਟੈਰਰਿਜ਼ਮ ਇਹ ਉਹ, ਕਿ ਉਹਨੇ ਕਿਹਾ ਕਿ ਬਈ ਇਹ ਇਸ਼ੂ ਨੂੰ ਤੁਸੀਂ ਬਜਾਏ ਅਸੀਂ ਕਿਧਰੀ ਹੋਰ ਮੂਵ ਕਰੀਏ, ਤੁਸੀਂ ਆਪਣਾ ਹਾਲ ਦੇਖੋ। ਟੈਰਰਿਜ਼ਮ ਦਾ ਸਾਰਾ ਇਲਜ਼ਾਮ ਜਿਹੜਾ UN ਦੀ ਲਿਸਟ ਤੇ ਕਈ ਪਾਕਿਸਤਾਨੀਆਂ ਦੇ ਨਾਂ ਨੇ ਔਰ 27 ਆਰਗੇਨਾਈਜੇਸ਼ਨਸ ਦਾ ਨਾਂ ਹੈਗਾ। ਸੋ ਯੂ ਟੇਕ ਕੇਅਰ ਆਫ ਦੈਟ ਐਂਡ ਦੈਨ ਦੈਟਸ ਇਟ। ਤੇ ਉਹਦੇ ਵਿੱਚ ਫਿਰ ਬਿਲਾਵਲ ਭੁੱਟੋ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਦ ਬੁਚਰ ਆਫ ਗੁਜਰਾਤ। ਨਾਓ ਲੈਟਸ ਲੁੱਕ ਐਟ ਦਿਸ। ਜਦੋਂ ਗੁਜਰਾਤ ਦਾ ਸਾਨਿਆ ਹੋਇਆ ਸੀ ਤੇ ਮੋਦੀ ਹੈਡ ਬੀਨ ਨਿਊਲੀ ਇਲੈਕਟਡ ਐਜ਼ ਚੀਫ ਮਿਨਿਸਟਰ, ਨੋ ਡਾਊਟ। ਔਰ ਉਹਦੀ ਬੈਕਗ੍ਰਾਉਂਡ ਇਹ ਵੇ ਕਿ ਉਹ ਇੱਕ ਟ੍ਰੇਨ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਨੇ ਉਹ ਕੀ ਕਹਿੰਦੇ ਨੇ ਸਵਾਮੀ ਔਰ ਇਸ ਕਿਸਮ ਦੇ ਹਿੰਦੂ ਸਾਧੂ ਸ਼ੂਧੂ ਜਾ ਰਹੇ ਸਨ, ਜਿਨ੍ਹਾਂ ਨੂੰ ਅੱਗ ਲਾਈ ਗਈ ਔਰ ਉਹਦੇ 56 ਬੰਦੇ ਜਲ ਕੇ ਮਰ ਗਏ। ਇਹਦੇ ਉੱਤੇ ਬੜੀਆਂ ਰਿਪੋਰਟਸ ਵੀ ਆਈਆਂ ਨੇ, ਡਿਸਕਸ਼ਨ ਵੀ ਹੋਏ। ਹੁਣ ਸਭ ਮੰਨਦੇ ਨੇ ਕਿ ਇਹ ਹੋਇਆ ਸੀ ਐਂਡ ਬਿਕੋਜ਼ ਆਫ ਸਮ Muslims involved in that. ਉਹਦੇ ਰਿਐਕਸ਼ਨ ਵਿੱਚ I'm not saying justified, I'm explaining, ਉਹ ਫਿਰ ਹਿੰਦੂ ਰਾਈਟ ਨੇ ਉੱਥੇ ਮੁਸਲਮਾਨਾਂ ਤੇ ਤਸ਼ੱਦਦ ਕੀਤਾ। 1000 ਲੋਕ ਕਹਿੰਦੇ ਨੇ, ਕੁਝ ਕਹਿੰਦੇ ਨੇ ਜੀ 2000 ਲੋਕ ਮਾਰਤੇ ਇਹਨਾਂ ਨੇ, ਔਰ ਕਈ ਕੇਸ ਬੜੇ ਜ਼ੁਲਮ ਦੇ ਔਰ ਬੇਦਰਦੀ ਦੇ ਬੇਸ਼ੱਕ ਹੋਏ ਨੇ। When
Narendra Modi was the chief minister of Gujarat. This is true. ਔਰ ਇਹਨਾਂ ਨੂੰ ਇਹ ਵੀ ਬਿਲਾਵਲ ਵਾਸ ਰਾਈਟ ਕਿ ਵੈਸਟਰਨ ਹਕੂਮਤ ਨੇ ਉਹਨਾਂ ਤੇ ਔਰ ਜਾਪਾਨ ਨੇ ਵੀਜ਼ਾ ਦੇਣ ਤੇ ਇਨਕਾਰ ਕਰਤਾ ਸੀ, ਟਰੂ ਵਾਂਸ ਅਗੇਨ। ਲੇਕਿਨ ਉਹਦੇ ਬਾਅਦ ਉਹਨਾਂ ਦੀਆਂ ਲੀਗਲ ਜਿਹੜੀਆਂ ਇਨਕੁਆਇਰੀਜ਼ ਹੋਈਆਂ, ਜਿਹਦੇ ਵਿੱਚ ਪਹਿਲੇ ਜਨਰਲ ਇੱਕ ਹੈਗੇ ਸਨ ਜਸਟਿਸ ਬੈਨਰਜੀ ਨੇ, ਉਹਨਾਂ ਨੇ ਤੇ ਜਿਹੜੀ ਰਿਪੋਰਟ ਦਿੱਤੀ ਸੀ ਉਹ ਇਹੀ ਸ਼ੋਅ ਕਰਦੀ ਸੀ ਕਿ ਚੀਫ ਮਿਨਿਸਟਰ ਦੀ ਗਲਤੀਆਂ ਵੀ ਹੈ ਨੇ, ਇਹਦੇ ਚ ਉਹਨੇ ਐਕਸ਼ਨ ਨਹੀਂ ਲਿਆ। ਲੇਕਿਨ ਬਾਅਦ ਵਿੱਚ ਸੁਪਰੀਮ ਕੋਰਟ ਨੇ ਮਜ਼ੀਦ ਕਰਕੇ ਤੇ ਇਹਨੂੰ ਬਰੀ ਕਰਤਾ, ਯਾਨੀ ਐਬਜ਼ੋਲਵ ਕਰਤਾ ਕਿ ਰਿਸਪੌਂਸਿਬਿਲਿਟੀ ਇਹਦੀ ਨਹੀਂ ਹੈ ਡਾਇਰੈਕਟਲੀ ਇਨ ਦਿਸ ਨਰਿੰਦਰ ਮੋਦੀ ਦੀ। ਸੋ ਹੀ ਵਾਸ ਗਿਵਨ ਅ ਕਲੀਨ ਚਿਟ। ਨਾਓ ਦ ਥਿੰਗ ਇਜ਼, ਦੁਨੀਆ ਦੇ ਵਿੱਚ ਇਹ ਨਹੀਂ ਕਿ ਜਿਹੜਾ ਫੈਸਲਾ ਹੋਇਆ ਉਹ ਜ਼ਰੂਰੀ ਦਰੁਸਤ ਹੋਵੇ, ਲੇਕਿਨ ਲੀਗਲ ਵਰਡਿਕਟ ਜਿਹੜਾ ਆ ਜਾਂਦਾ ਹੈ ਉਹ ਹੀ ਮੰਨਿਆ ਜਾਂਦਾ ਹੈ ਕਿ ਬਈ ਦਿਸ ਇਜ਼ ਵਾਟ ਦ ਕੋਰਟਸ ਹੈਵ ਡਿਸਾਈਡਡ। ਅੱਛਾ, ਹੁਣ ਇਹ ਦੇਖੋ ਕਿ ਜੇ ਵਾਕਈ ਇਹ ਮੰਨਦੇ ਨੇ, ਯਾਨੀ ਗਵਰਨਮੈਂਟ ਆਫ ਪਾਕਿਸਤਾਨ, ਨਾਟ ਬਿਲਾਵਲ ਦੀ ਕੋਈ ਆਪਣੀ ਹਕੂਮਤ ਤੇ ਨਹੀਂ ਨਾ ਕਿ ਹੀ ਇਜ਼ ਫੋਰਨ ਮਿਨਿਸਟਰ ਆਫ ਪ੍ਰਾਈਮ ਮਿਨਿਸਟਰ ਸ਼ਬਾਜ਼ ਸ਼ਰੀਫ। ਸ਼ਬਾਜ਼ ਸ਼ਰੀਫ ਇਜ਼ ਦ ਯੰਗਰ ਬ੍ਰਦਰ ਆਫ ਨਵਾਜ਼ ਸ਼ਰੀਫ, ਔਰ ਉਹ ਆਪਣੀ ਸਟੇਟਮੈਂਟ ਵਿੱਚ ਕਹਿੰਦੇ ਨੇ ਜੀ ਹਰ ਮੇਰੇ ਕਾਇਦ ਜਿਹੜੇ ਨੇ ਉਹ ਨਵਾਜ਼ ਸ਼ਰੀਫ ਨੇ। ਤੇ ਨਵਾਜ਼ ਸ਼ਰੀਫ ਨੇ ਤੇ ਆਪਣਾ ਸ਼ਾਦੀ ਦੇ ਉੱਤੇ ਆਪਣੀ ਭਾਂਜੀ ਦੀ ਜਾਂ ਭਤੀਜੀ ਦੀ ਉਹਨੂੰ ਨਰਿੰਦਰ ਮੋਦੀ ਨੂੰ ਮਿਲਾ ਲਿਆ ਸੀ, ਔਰ ਉਹ ਗਲੇ ਜੱਫੀਆਂ ਪਾਈਆਂ ਹੋਈਆਂ, ਔਰ ਘਰ ਦੇ ਵਿੱਚ ਸ਼ਰੀਫ ਔਰਾਂ ਦੀ ਮਦਰ ਨੇ ਉਹਨਾਂ ਨੂੰ ਇੱਕ ਪੈਗਾਮ ਦਿੱਤਾ। ਉਹ ਕੋਈ ਸਾੜੀ ਜਾਂ ਪਤਾ ਨਹੀਂ ਸ਼ਾਲਾਂ ਲੈ ਕੇ ਆਏ ਸਨ ਆਪਣੀ ਮਾਂ ਵੱਲੋਂ, ਜਿਹੜੀ ਪ੍ਰੈਜ਼ੈਂਟ ਦਿੱਤਾ ਉਹ ਸਾਰੀ ਤੁਸੀਂ ਜਾ ਕੇ ਗੂਗਲ ਤੇ ਫੋਟੋਜ਼ ਦੇਖ ਲਓ, ਸਾਰੀਆਂ ਹੈਗੀਆਂ ਨੇ। ਸੋ ਨਾਓ ਦ ਪ੍ਰੋਬਲਮ ਇਜ਼ ਵਾਟ ਇਜ਼ ਬਿਲਾਵਲ ਟ੍ਰਾਈਂਗ ਟੂ ਡੂ? क्या ही इज ट्राइंग टू अपस्टेज शहबाज शरीफ? यानी शहबाज शरीफ की जो छुट्टी हो जाती है तो एस्टैबलिशमेंट ਉਹਨੂੰ ਅਡਾਪਟ ਕਰ ਲੈ। आई थिंक दिस इज मस्ट बी वन रीजन, दिस मस्ट बी वन रीजन, क्योंकि ਇਹ ਬਿਆਨ ਦੇਣ ਦੇ ਬਾਅਦ ਅਗਲੇ 10 ਸਾਲ ਲਈ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ ਕਦੀ ਨਾਰਮਲ ਨਹੀਂ ਹੋ ਸਕਦੇ। ਲੇਕਿਨ ਨਵਾਜ਼ ਸ਼ਰੀਫ ਤੇ ਇਹ ਇਲਜ਼ਾਮ ਸੀ ਕਿ ਹੀ ਵਾਸ ਟ੍ਰਾਈਂਗ ਟੂ mend the relationship with India, ਔਰ ਉਹਨਾਂ ਦਾ ਭਰਾ ਇਸ ਵਿੱਚ ਉਹਨਾਂ ਦੇ ਖਿਲਾਫ ਤੇ ਇਲੈਕਸ਼ਨ ਕੈਂਪੇਨ ਜਿਹੜੀ ਹੁੰਦੀ ਉਹ ਮੋਦੀ ਦੇ ਯਾਰ ਦੇ ਤੌਰ ਤੇ ਨਵਾਜ਼ ਸ਼ਰੀਫ ਦੇ ਖਿਲਾਫ ਐਗਜ਼ੈਕਟਲੀ ਉਹ ਬੜਾ ਨਾਰਿਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ। ਹੁਣ ਗੱਲ ਹੈ ਕਿ ਕਿਆ ਸ਼ਹਬਾਜ਼ ਸ਼ਰੀਫ ਹੂ ਸੇਜ਼ ਕਿ ਮੇਰਾ ਕਾਇਦ ਨਵਾਜ਼ ਸ਼ਰੀਫ ਹੈ, ਉਹ ਇਸ ਸਟੇਟਮੈਂਟ ਨੂੰ ਓਨ ਕਰਦਾ ਹੈ? ਇਹ ਇੱਕ ਪੋਲੀਟੀਕਲ ਇਸ ਦੀ ਮੈਂ ਗੱਲ ਕਰ ਰਿਹਾ ਕਿ ਬਿਲਾਵਲ ਨੇ। अच्छा मेरा एक और क्वेश्चन ले लो प्लीज, अगर ਇਹਦੇ ਤੇ ਤੁਸੀਂ ਵੀ ਇਸ ਨੂੰ ਥੋੜਾ ਖੋਲ ਦਿਓ ਕਿ ਕਿਆ ਕੰਪੈਰੀਜ਼ਨ ਉਸਾਮਾ ਬਿਨ ਲਾਦਨ ਦਾ ਔਰ ਨਰਿੰਦਰ ਮੋਦੀ ਦਾ ਉਹ ਬਣਦਾ ਹੈ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ? ਨਹੀਂ, ਨਾਟ ਐਟ ਆਲ, ਕਿਉਂਕਿ ਉਸਾਮਾ ਬਿਨ ਲਾਦਨ ਵਾਸ ਐਨ ਇੰਟਰਨੈਸ਼ਨਲ ਡਿਕਲੇਅਰਡ ਟੈਰਰਿਸਟ ਨੰਬਰ 1, ਜਿਹਨੂੰ ਉਹਨਾਂ ਨੇ ਪਾਕਿਸਤਾਨ ਵਿੱਚ ਆਇਡੈਂਟੀਫਾਈ ਕੀਤਾ। ਅਮਰੀਕਨਸ ਆਏ ਔਰ ਉਹਨਾਂ ਨੇ ਉਹਨੂੰ ਉੱਥੇ ਅਟੈਕ ਕੀਤਾ, ਉਹਦੇ ਘਰ ਤੇ ਉਹਨੂੰ ਮਾਰ ਕੇ ਤੇ ਫਿਰ ਚੁੱਕ ਕੇ ਲੈ ਗਏ, ਕੁਝ ਲੋਕ ਉੱਥੇ ਮਾਰ ਗਏ, ਔਰ ਪਾਕਿਸਤਾਨ ਦੀ ਪੂਰੀ ਡਿਫੈਂਸ ਬਿਲਕੁਲ ਪੈਰਾਲਾਈਜ਼ ਹੋ ਗਈ। ਇਹ ਵੀ ਨਜ਼ਰ ਆ ਗਿਆ ਕਿ ਜੇ ਕੋਈ ਗ੍ਰੇਟ ਪਾਵਰ ਆਣਾ ਚਾਹੇ ਤੇ ਪਾਕਿਸਤਾਨ ਹੈ ਜਿਹੜਾ ਰੌਲਾ ਪੈਂਦਾ ਕਿ ਇਹ ਹੈ ਉਹ ਹੈ, ਕੁਝ ਵੀ ਨਹੀਂ ਹੋ ਸਕੇਗਾ। ਦੇ ਕੇਮ ਇਨ। ਹੁਣ ਇਹ ਵੇ ਕਿ ਕਿਆ ਉਹ ਪਾਕਿਸਤਾਨ ਦੀ ਮਿਲਟਰੀ ਐਲੀਟ ਨੂੰ ਕਨਵਿੰਸ ਕਰਕੇ ਆਏ ਸਨ? ਕੁਝ ਲੋਕ ਤੇ ਇਹ ਕਹਿੰਦੇ ਨੇ ਕਿ ਉਹ ਆਏ ਸਨ ਤੇ ਇਹਨਾਂ ਨੂੰ ਪਤਾ ਤੇ ਜ਼ਰੂਰ ਹੋਣਾ, ਲੇਕਿਨ ਅਗਰੀਮੈਂਟ ਨਾਲ ਹੀ ਹੋਇਆ। ਬਟ ਦ ਕੁਐਸਚਨ ਇਜ਼, world's terrorist number 1 was found in Pakistan and killed by the Americans and taken away the dead body. ਤੇ ਉਹਨੇ ਗੱਲ ਤੇ ਸਹੀ ਕੀਤੀ ਸੀ ਕਿ ਤੁਹਾਡੇ ਤੇ ਇਹ ਵੇ, ਮਗਰ ਇਹ ਕਰਨ ਦੀ ਨਾ ਉਹਨਾਂ ਨੂੰ ਜ਼ਰੂਰਤ ਸੀ ਨਾ ਸਾਨੂੰ ਜ਼ਰੂਰਤ ਸੀ। ਮੈਂ ਕਹਿੰਦਾ this is bringing the dirty linen ਜਿਹੜੀ ਹੁੰਦੀ ਹੈ ਨਾ ਇਨਟੂ ਪਬਲਿਕ। ਅੰਗਰੇਜ਼ੀ ਦੀ ਇੱਕ ਸਟੇਟਮੈਂਟ ਹੈ, ਆਪਣਾ ਗਨ ਤੁਸੀਂ ਪਬਲਿਕ 'ਚ ਲੈ ਆਉਂਦੇ ਹੋ। ਲੇਕਿਨ ਸ਼ੁਰੂ ਸਾਡੇ ਇੱਕ ਜਰਨਲਿਸਟ ਦੇ ਸਵਾਲ ਤੋਂ ਹੋਇਆ ਕਸ਼ਮੀਰ ਦੇ ਉੱਤੇ ਔਰ ਟੈਰਰਿਜ਼ਮ ਤੇ ਜਿਹੜੀ ਫਿਰ ਡਿਸਕਸ਼ਨ ਬਣੀ ਹੈ। ਲੇਕਿਨ ਉਹਨਾਂ ਨੇ ਕਿਸੇ ਸਾਡੇ ਪ੍ਰਾਈਮ ਮਿਨਿਸਟਰ ਜਾਂ ਉਸੇ ਤੇ ਕੋਈ ਇਸ ਤਰ੍ਹਾਂ ਗੱਲ ਹੀ ਨਾ ਕੀਤੀ। ਇਹਦੇ ਗੇਵ ਐਨ ਐਗਜ਼ਾਮਪਲ ਆਫ ਅ ਟੈਰਰਿਸਟ ਵਾਂਟਡ ਬਾਈ ਦ ਹੋਲ ਵਰਲਡ। ਇੱਕ ਟੈਰਰਿਸਟ ਔਰ ਦੂਸਰੇ ਕਿਸੇ ਦਾ ਪ੍ਰਾਈਮ ਮਿਨਿਸਟਰ ਹੈ, ਉਹਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਨਰਿੰਦਰ ਮੋਦੀ ਉਹ ਲੱਖਾਂ ਕਰੋੜਾਂ ਵੋਟ ਲੈ ਕੇ ਤੇ ਉਹ ਸਿਲੈਕਟ ਹੁੰਦਾ ਹੈ। ਉਸਾਮਾ ਬਿਨ ਲਾਦਨ ਨੂੰ ਕਿਤਨੇ ਵੋਟ ਮਿਲੇ ਸਨ? ਉਹਨੂੰ ਤਾਂ ਕੋਈ ਵੋਟ ਨਹੀਂ ਮਿਲੇ। ਉਹ ਤਾਂ ਛੱਡੋ ਉਹਨਾਂ ਨੂੰ। ਸੋ ਇਸ ਤਰ੍ਹਾਂ ਦੀ ਕੰਪੈਰੀਜ਼ਨ ਬਣਦਾ ਹੀ ਨਹੀਂ ਹੈ।
ਬੰਦੇ ਹੀ ਨਹੀਂ ਹੈ, जी जी ਬੰਦੇ ਹੀ ਨਹੀਂ ਹੈ। दूसरे एंड पे। ਬੇਹਲ जी जी। ਮੇਰੇ एक। ਖਿਆਲ ਨਾਲ जी जी। ਬਿਲਾਵਲ ਇਜ਼ ਟ੍ਰਾਈਂਗ ਟੂ ਅਪਸਟੇਜ ਕਹਿੰਦੇ ਨੇ ਕਿ ਸ਼ਬਾਜ਼ ਸ਼ਰੀਫ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਹੈ ਉਹਦੀ, ਕਿ ਮੈਂ ਮਨਜ਼ੂਰ ਨਜ਼ਰ ਬਣਾ ਹੁਣ ਆਪਣੀ ਐਸਟੈਬਲਿਸ਼ਮੈਂਟ ਦਾ ਉਹ ਤੇ ਬਿਲਕੁਲ, ਫਿਊਚਰ ਵਿੱਚ। ਉਹ ਤੇ ਬਿਲਕੁਲ ਹਾਂ, ਇਹ ਸੋਚ ਤੇ ਇਹੀ ਹੈ ਕਿ ਮੈਂ ਇਸ ਤਰ੍ਹਾਂ ਦੀ ਗੱਲਾਂ ਕਰਾਂਗਾ। ਜ਼ਾਹਿਰ ਗੱਲ ਹੈ, ਜਦੋਂ ਇਲੈਕਸ਼ਨ ਕੈਂਪੇਨ ਵੀ ਹੁੰਦੀ ਹੈ ਤੇ ਇੰਡੀਆ ਦੇ ਲੇਕਿਨ ਖਿਲਾਫ। ਇਹ ਜੀ ਭੁੱਲ ਜਾਂਦੇ ਨੇ ਕਿ ਐਸੀ ਐਸਟੈਬਲਿਸ਼ਮੈਂਟ ਅਕੋਰਡਿੰਗ ਟੂ ਇਫ ਆਈ ਐਮ ਅਸੈਸੀਨੇਟਡ ਬਾਈ ਜ਼ੁਲਫਕਾਰ ਅਲੀ ਭੁੱਟੋ, ਜੀ ਉਹਨਾਂ ਨੇ ਤੇ ਉਹਨੂੰ ਹੈਂਗ ਕੀਤਾ ਹੈਗਾ, ਜੀ। ਜਿਹਦੀ ਇਹ ਗੱਲਾਂ ਕਰਦੇ ਫਿਰਦੇ ਨੇ। ਹਾਂ, ਅਸੀਂ ਫਿਰ ਅਸੀਂ ਇਹਨਾਂ ਦੀ ਹਾਂਜੀ, ਆਪਣੀ ਵਾਲਦਾ ਦਾ ਕਤਲ ਜਿਹੜਾ ਹੈ ਆਪਣੀ ਉਹ ਵਾਲਦਾ ਦਾ ਕਤਲ। ਜੀ ਉਹਨਾਂ ਜੀ। ਨੇ ਰੌ ਨੇ ਆ ਕੇ ਕੀਤਾ ਕਿ ਉਸ ਤੇ ਕਈ ਗੱਲਾਂ ਹੈਗੀਆਂ ਨੇ, ਲਿਹਾਜ਼ਾ ਬਿਲਾਵਲ ਨੂੰ ਇਹ ਪਤਾ, ਮੈਂ ਤੇ ਉਹਦੀ ਔਲਾਦ ਨਹੀਂ ਨਾ ਹੈਗਾ ਤੇ ਉਹ ਖਾਨਦਾਨੀ, ਉਹਨੂੰ ਨਹੀਂ ਪਤਾ ਕਿ ਇਹ ਗੱਲਾਂ ਕੀ ਬੈਕਗ੍ਰਾਉਂਡ ਵਿੱਚ ਹੈ। ਜੀ। ਇਹ ਕਰਕੇ ਆਈ ਥਿੰਕ ਹੀ ਇਜ਼ ਪੋਲੀਟੀਕਲੀ ਐਂਬੀਸ਼ੀਅਸ। ਹੂੰ। ਮੈਂ ਕਹਿ ਰਿਹਾ, ਮੈਂ ਇੱਕ ਹੋਰ ਪ੍ਰੋਗਰਾਮ ਵਿੱਚ ਕਿਹਾ ਕਿ ਬਿਲਾਵਲ ਭੁੱਟੋ ਇਸ ਸਟੇਟਮੈਂਟ ਦੇ ਬਾਅਦ ਇਸ ਪਾਕਿਸਤਾਨ ਸ਼ੇਖ ਰਸ਼ੀਦ ਇੰਗਲਿਸ਼ ਵਰਸ਼ਨ, ਜੀ ਜੀ ਜੀ। ਇਹ ਬਿਲਕੁਲ ਉਹ ਲੈਵਲ ਆ ਗਿਆ ਨਾ ਜੋ ਸ਼ੇਖ ਹਾਂ, ਰਸ਼ੀਦ ਦਾ, ਉਹੀ ਲੈਵਲ ਹੈ ਉਹੀ ਜੋ ਸ਼ੇਖ। ਬਿਲਾਵਲ ਦਾ ਆ ਜੀ ਗਿਆ। ਜੀ। ਤੇ ਤੁਸੀਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਕੱਢ ਲਓ, ਦੇਖ ਲਓ ਉਹਦਾ ਦੁਨੀਆ 'ਚ ਕੋਈ ਅਸਰ ਹੋਏਗਾ। ਪਾਕਿਸਤਾਨ ਵਿੱਚ ਪੀਪਲਸ ਪਾਰਟੀ ਦਾ ਇਹ ਜਿਹੜਾ ਜਲੂਸ ਤੁਸੀਂ ਕਹਿੰਦੇ ਹੋ ਨਿਕਲਿਆ, ਇਹ ਉਹ ਦੇ ਮੀਨ ਨਥਿੰਗ। ਅੱਛਾ ਪਾਕਿਸਤਾਨ ਹਲੇ ਅੱਛਾ ਵੀ ਸਰ। ਜੀ ਜੀ, ਜਲੂਸ ਨਿਕਲ ਰਿਹਾ ਹੈ। ਇਹ ਵੀ ਇੱਕ ਹੈਰਾਨੀ ਦੀ ਗੱਲ ਸੀ ਕਿ ਪੀਪਲਸ ਪਾਰਟੀ ਦੀ ਜਮਾਤ ਜਿਹੜੀ ਹੈ ਉਸ ਤਰੀਕੇ ਦੀ ਇੱਕ ਨਫ਼ਰਤ ਫੈਲਾਈ ਜਾਂਦੀ ਹੈ, ਤੇ ਬਜਾਏ ਕਿ ਉਹਦੇ ਅੰਦਰ ਜਿਹੜਾ ਅੱਛੇ ਲੋਕ ਹਨ ਉਹ ਅੱਗੇ ਆਣ, ਉਹ ਇਹ ਕਹਿਣ ਕਿ ਨਾ ਕਰੋ ਯਾਰ, ਇਸ ਦਾ ਸਾਨੂੰ ਅਲਟੀਮੇਟਲੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ, ਸਾਨੂੰ ਅਮਨ ਵੱਲ ਜਾਣਾ ਚਾਹੀਦਾ। ਪਾਕਿਸਤਾਨ ਦੀ ਜੋ ਸਿਚੁਏਸ਼ਨ ਹੈ, ਜੋ ਹਾਲਾਤ ਹਨ, ਹੁਣ ਸਾਨੂੰ ਅਸੀਂ ਜੰਗਾਂ ਨਹੀਂ ਅਫੋਰਡ ਕਰ ਸਕਦੇ। ਜੰਗਾਂ ਨੇ ਪਹਿਲੇ ਸਾਨੂੰ ਖਤਮ ਕਰ ਦਿੱਤਾ ਹੈ। ਅਸੀਂ ਕੁਝ ਨਹੀਂ ਬਣਾ ਰਹੇ, ਇਹ ਇੱਕ ਸਿੱਧੀ ਗੱਲ ਹੈ। ਅਸੀਂ ਇੱਕ ਸੂਈ ਤੱਕ ਨਹੀਂ ਬਣਾ ਪਾ ਰਹੇ, ਅਸੀਂ ਦੁਨੀਆ ਨੂੰ ਕੋਈ ਨਹੀਂ, ਕੁਝ ਨਹੀਂ ਦੇ ਪਾਏ। ਦੂਸਰੇ ਨੰਬਰ ਤੇ ਮੈਨੂੰ ਨਰਿੰਦਰ ਮੋਦੀ ਦੇ ਨਾਲ ਕੋਈ ਖਾਸ ਉਤਨੀ ਮੁਹੱਬਤ ਨਹੀਂ ਹੈ। ਮੈਨੂੰ ਵੀ ਲੇਕਿਨ ਨਹੀਂ, ਨੋ ਲੇਕਿਨ ਨੋ। ਮੈਂ ਅਗਰ ਇਹ ਸਮਝਣ ਦੇ ਤੌਰ ਤੇ ਕਹਾਂ ਕਿ ਨਰਿੰਦਰ ਮੋਦੀ ਇੰਡੀਅਨ ਪ੍ਰਾਈਮ ਮਿਨਿਸਟਰ ਹੈ ਔਰ ਉਹ ਹਮੇਸ਼ਾ ਵੋਟ ਲੈ ਕੇ ਆਇਆ ਹੈ। ਕਿਆ ਸਾਨੂੰ ਜਿਹੜੇ ਇੰਡੀਆ ਦੇ ਇੰਟਰਨਲ ਮਾਮਲਾਤ, ਗੁਜਰਾਤ ਦਾ ਮਾਮਲਾ ਹੁੰਦਾ ਹੈ ਉਹਦੇ ਵਿੱਚ ਜਿਤਨੀ ਮੁਸਲਿਮ ਕਮਿਊਨਿਟੀ ਹੈ, ਕੋਈ 23-24 ਕਰੋੜ ਮੁਸਲਮਾਨ ਉੱਥੇ ਰਹਿੰਦਾ ਹੈ, ਕਿਆ ਉਹਨਾਂ ਦੇ ਵਿੱਚੋਂ ਨਰਿੰਦਰ ਮੋਦੀ ਨੂੰ ਵੋਟ ਨਹੀਂ ਗਿਆ? ਸੋ ਅਸੀਂ ਇੰਡੀਆ ਦੇ ਇੰਟਰਨਲ ਮਾਮਲਾ ਤੇ ਉੱਥੇ ਕੋਈ ਕਤਲ ਹੁੰਦਾ ਹੈ, ਕਤਲ ਨਹੀਂ ਹੋਣਾ ਚਾਹੀਦਾ। ਇੱਕ ਬੰਦੇ ਦਾ ਕਤਲ ਹੋਣਾ ਵੀ ਬੁਰੀ ਗੱਲ ਹੈ, ਕਿਸੇ ਤੇ ਜ਼ੁਲਮ ਹੁੰਦਾ ਹੈ, ਔਰ ਇੰਜ ਵੰਡ ਕੇ ਸਾਨੂੰ ਨਹੀਂ ਦੇਖਣਾ ਚਾਹੀਦਾ। ਸ਼ਾਇਦ ਅਸੀਂ ਪਾਕਿਸਤਾਨ ਦੇ ਵਿੱਚ ਬਹਿ ਕੇ ਵੰਡ ਕੇ ਦੇਖਦੇ ਹਾਂ, ਇੰਡੀਆ ਦੇ ਵਿੱਚ ਉਤਨਾ ਵੰਡ ਕੇ ਨਹੀਂ ਦੇਖਿਆ ਜਾਂਦਾ। ਇੱਕ ਜਿਹੜੇ ਅੱਛਾ, ਇੰਡੀਅਨ ਮੁਸਲਿਮ, ਮੇਰਾ ਸਵਾਲ ਸਰ ਇਹ ਹੈ ਕਿ ਇੰਡੀਅਨ ਮੁਸਲਿਮ ਜਿਹੜੇ ਹਨ, ਕਿਆ ਉਹ ਵੀ ਗੁਜਰਾਤ ਨੂੰ ਅੱਜ ਲੈ ਕੇ ਤੇ ਮੋਦੀ ਦੇ ਅਗੇਂਸਟ ਵੋਟ ਦੇ ਰਹੇ ਹਨ, ਜਾਂ ਮੋਦੀ ਨੂੰ ਵੋਟ ਜਾ ਰਹੀ ਹੈ ਉਹਨਾਂ ਮੁਸਲਿਮ ਨੂੰ? ਕਿੰਨਾ ਮੁਸਲਮਾਨ ਦਿੰਦਾ ਵੋਟ ਮੋਦੀ ਨੂੰ ਆਈ ਡੋਂਟ ਨੋ, ਲੇਕਿਨ ਬਹੁਤ ਜ਼ਿਆਦਾ ਦਿੰਦੇ ਹੋਣਗੇ। ਔਰ ਖਾਸ ਤੌਰ ਤੇ ਜਿਹੜਾ ਇੱਕ ਬੋਰਾ ਕਮਿਊਨਿਟੀ ਹੈ ਉਹਦੇ ਤਾਂ ਪੂਰੇ ਜਿਹੜੇ ਉਹਨਾਂ ਦੇ ਹੈਗੇ ਨੇ ਹੈਡ, ਉਹ ਹਮੇਸ਼ਾ ਬੜੇ ਕਲੋਜ਼ ਫਰੈਂਡ ਹੈਗੇ ਨੇ ਔਰ ਮੋਦੀ ਦੀ ਸਿਆਸਤ ਦੇ ਵਿੱਚ ਐਂਟੀ ਮੁਸਲਿਮ ਕੈਂਪੇਨ ਬਿਲਕੁਲ ਚੱਲੀ ਹੈ ਯਾਰੀ। ਮੈਂ ਆਈ ਐਮ ਨਾਟ ਹੇਅਰ ਟੂ ਡਿਫੈਂਡ ਮੋਦੀ ਐਟ ਆਲ। ਉਹਦੇ ਦੌਰਾਨ ਹੀ ਮੈਜੋਰਿਟੇਰੀਅਨਿਜ਼ਮ ਜਿਹੜਾ ਹਿੰਦੂਇਜ਼ਮ ਦਾ ਹੈ ਉਹ ਅੱਗੇ ਆਇਆ ਹੈ। ਬਟ ਮੇਰਾ ਮਤਲਬ ਹੈ, ਲੁੱਕ ਐਟ ਵਾਟ ਇਜ਼ ਪਾਕਿਸਤਾਨ। ਤੁਸੀਂ ਮਾਈਨੋਰਿਟੀਜ਼ ਜਿਹੜੀਆਂ 4% ਨੇ, ਉਹਨਾਂ ਦਾ ਕੀ ਬੁਰਾ ਹਾਲ ਕੀਤਾ ਹੋਇਆ ਦੁਨੀਆ ਨੂੰ ਨਹੀਂ ਪਤਾ। ਕ੍ਰਿਸ਼ਨਾ ਦੇ ਚਰਚਸ ਜਲਾਤੇ, ਉਹਨਾਂ ਦੇ ਵਰਕਰਸ ਨੂੰ ਤੁਸੀਂ ਕਦੀ ਬਲੈਸਫਮੀ ਚਲਾ ਦਿੰਦੇ ਹੋ, ਕਦੀ ਇਹ ਕਰ ਦਿੰਦੇ ਹੋ। ਹਿੰਦੂ ਕੁੜੀਆਂ ਜਿਹੜੀਆਂ 1.6% ਸਿਰਫ ਹਿੰਦੂ ਨੇ, ਚੁੱਕ ਚੁੱਕ ਕੇ 1000 ਕੁੜੀ ਜਿਹੜੀ ਹੈ, ਤੁਹਾਡੀ ਹਿਊਮਨ ਰਾਈਟਸ ਕਮਿਸ਼ਨ ਦੀ ਰਿਪੋਰਟਸ ਪੜ੍ਹ ਲਓ, ਉਹ ਕਨਵਰਟ ਕਰਕੇ ਤੇ ਉਹਨਾਂ ਨੂੰ ਮੁਸਲਮਾਨਾਂ ਨਾਲ ਵਿਆਹ ਕਰ ਦਿੰਦੇ ਹੋ। ਅਹਿਮਦੀਆਂ ਦੇ ਤੁਸੀਂ ਕਤਲੇਆਮ ਰੋਜ਼ ਦੀ ਖਬਰ ਆਉਂਦੀ ਹੈ, ਉਹਨਾਂ ਦੇ ਜਿਹੜੇ ਹੈਗੇ ਨੇ ਕਬਰਸਤਾਨ, ਉਹ ਤੁਸੀਂ ਬੁਲਡੋਜ਼ ਕਰਤੇ ਨੇ। ਜਾਂ ਤੇ ਹੋਏ ਨਾ ਤੁਹਾਡਾ ਰੈਕੋਰਡ ਮਾਈਨੋਰਿਟੀਜ਼ ਵਿੱਚ ਕੋਈ ਇੰਡੀਆ ਤੋਂ ਬਹੁਤ ਬਿਹਤਰ ਹੋਏ, ਤੇ ਤੁਸੀਂ ਮੇਬੀ ਇਹੋ ਜੀ ਗੱਲ ਕਰ ਵੀ ਦਿਓ, ਕਰਨੀ ਤੇ ਨਹੀਂ ਚਾਹੀਦੀ। ਬਟ ਐਜ਼ ਕੰਪੇਅਰਡ ਟੂ ਵਾਟ ਗੋਜ਼ ਔਨ ਇਨ ਇੰਡੀਆ, ਮਤਲਬ ਮੈਨੂੰ ਜਦੋਂ ਮੈਂ ਇੱਕ ਪ੍ਰੋਗਰਾਮ ਕੀਤਾ ਹੈ ਨਾ ਅਸੀਂ ਤੇ ਬਿਲਾਵਲ ਤੇ ਇੰਡੀਅਨਸ ਨੇ ਲਿਖਿਆ ਕਿ ਦੇਖੋ ਸਰ, ਅੱਛਾ ਉੱਥੇ ਇੱਕ ਬਿਲਕੀਸ ਲੇਡੀ ਸੀ ਜਿਹਨੂੰ ਰੇਪ ਕੀਤਾ ਗਿਆ ਸੀ, ਉਹਦੇ ਜਿਹੜੇ ਰੇਪਿਸਟ ਸਨ ਉਹਨਾਂ ਨੂੰ ਸਜ਼ਾ ਹੋਈ, ਪਤਾ ਨਹੀਂ 15 ਸਾਲ ਉਹਨਾਂ ਨੇ ਸਜ਼ਾ ਕੱਟ ਲਈ ਹੈ। ਔਰ ਉਹ ਜਦੋਂ ਰਿਲੀਜ਼ ਹੋਏ ਨੇ ਤੇ ਉੱਥੇ ਫਿਰ ਗਲੇ 'ਚ ਹਾਰ ਪਾਏ ਗਏ, ਇਹ ਵਾਕਈ ਇਟ ਸ਼ੁੱਡ ਬੀ ਜੀ ਕੰਡੈਮਡ। ਜੀ। ਲੇਕਿਨ ਮੈਂ ਫਿਰ ਨੋਟ ਕੀਤਾ ਕਿ ਜਿਹੜੇ
ਬੀਜੇਪੀ ਪ੍ਰੋ ਵੀ ਹੈਗੇ ਸਨ ਚੈਨਲਸ, ਉਹਨਾਂ ਦੇ ਜੋ ਕਈਆਂ ਨੇ ਉਹਨਾਂ ਨੂੰ ਕੰਡੈਮ ਕੀਤਾ ਇਸ ਇਸ਼ੂ ਨੂੰ। ਲੇਕਿਨ ਉਹ ਉਧਰੋਂ ਉਹ ਕਹਿੰਦੇ ਨੇ ਦੇਖੋ ਜੀ ਸਾਰੀ ਦੁਨੀਆ 'ਚ ਸਜ਼ਾ ਹੁੰਦੀ ਹੈ, ਫਿਰ ਗੁੱਡ ਕੰਡਕਟ ਜੇ ਤੁਹਾਡਾ ਹੋਏ ਤੇ ਤੁਹਾਨੂੰ ਰਿਲੀਜ਼ ਵੀ ਕਰਤਾ ਜਾਂਦਾ ਹੈ, ਤੇ ਦੇ ਹੈਵ ਫੋਲੋਡ ਦ ਲੀਗਲ ਪ੍ਰੋਸੀਜਰ। ਸੋ ਮੈਂ ਉਹਨਾਂ ਦਾ ਪੁਆਇੰਟ ਆਫ View ਵੀ ਦੇ ਰਿਹਾ, ਮਗਰ ਸਾਡੇ ਅੰਦਰ ਤੇ ਕੁਝ ਵੀ ਨਹੀਂ ਨਾ ਹੈਗਾ। ਕਿਹੜੀ ਆਪਣਾ ਬਲੈਸਫੇਮੀ ਦੇ ਕੇਸ ਦੇ ਵਿੱਚ ਅਸੀਂ ਅੱਜ ਤੱਕ ਕਿਸੇ ਨੂੰ ਸਜ਼ਾ ਦਿੱਤੀ ਹੈ ਜਿਹਨੇ ਕਿਸੇ ਨੂੰ ਜਾ ਕੇ ਕਤਲ ਕੀਤਾ ਹੋਇਆ? ਸ਼ਾਇਦ ਇੱਕ ਕੇਸ ਹੈਗਾ ਹੈਂਗਿੰਗ ਦਾ, ਇਹ ਉਹ, ਬਟ ਮੋਸਟਲੀ ਪੀਪਲ ਹੈਵ ਗੋਟਨ ਅਵੇ ਵਿਦ ਇਟ। ਉਹਨਾਂ ਨੇ ਜਾ ਕੇ ਜੱਜ ਮਾਰ ਛੱਡੇ ਸਨ ਯਾਰ। ਇੱਕ ਜੱਜ ਹੁੰਦੇ ਸਨ ਆਰਿਫ ਭੱਟੀ, ਉਹ ਆਪਣੇ ਚੈਂਬਰ 'ਚ ਬੈਠੇ ਸਨ ਤੇ ਉਹਨਾਂ ਨੂੰ ਜਾ ਕੇ ਗੋਲੀ ਮਾਰਤੀ ਸੀ, ਕਿਉਂਕਿ ਉਹਨਾਂ ਨੇ ਇੱਕ ਉਹ ਕੀ ਸੀ ਆਪਣਾ ਮਸੀਹ ਸਮਥਿੰਗ, ਉਹਨੂੰ ਉਹਨਾਂ ਨੇ ਰਿਲੀਜ਼ ਕਰ ਛੱਡਿਆ ਸੀ। ਯਾਰ ਇਹ ਤੇ ਸਾਡਾ ਹਾਲ ਹੈ। ਸਾਡਾ ਰੈਕੋਰਡ ਵਿਜ਼ਵੀ ਮਾਈਨੋਰਿਟੀਜ਼ ਇਜ਼ ਦ ਵਰਸਟ ਇਨ ਦ ਵਰਲਡ। ਈਵਨ ਈਰਾਨ, ਸਾਊਦੀ ਅਰੇਬੀਆ, ਜਿੱਥੇ ਉਹ ਇੱਕ ਕੱਟਰ ਇਸਲਾਮ ਹੈ, ਉਹਨਾਂ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਮਾਈਨੋਰਿਟੀਜ਼ ਨੂੰ ਡੀਲ ਕਰਨਗੇ। ਸਾਡੇ ਇੱਥੇ ਤੇ ਲਾਅ ਕੁਝ ਕਹਿੰਦੀ ਹੈ ਔਰ ਜਿਹੜੇ ਸਾਡੇ ਐਕਸਟ੍ਰੀਮਿਸਟ ਨੇ ਉਹ ਹਰਕਤਾਂ ਕੁਝ ਹੋਰ ਕਰਦੇ ਨੇ। ਸੋ ਇਜ਼ ਆਵਰ ਰੈਕੋਰਡ ਬੈਟਰ ਐਜ਼ ਕੰਪੇਅਰ ਟੂ ਜੋ ਇੰਡੀਆ 'ਚ ਮੁਸਲਮਾਨਾਂ ਨਾਲ ਹੋ ਰਿਹਾ? ਬਾਈ ਨੋ ਮੀਨਸ। ਅਸੀਂ ਤੇ ਆਪਣੇ ਮਸਾਜਿਦ ਦੇ ਵਿੱਚ, ਇਮਾਮ ਬਾਰਗਾਹਾਂ ਦੇ ਵਿੱਚ, ਕਬਰਸਤਾਨਾਂ 'ਚ ਜਾ ਕੇ ਮਸ਼ੀਨ ਗਨ ਔਰ ਜਿਹੜੀ ਇਹ ਗਨ ਦੀਆਂ ਆਪਣਾ ਮਸ਼ੀਨ ਗਨ ਨਹੀਂ, ਜਿਹੜੀ ਦੂਸਰੀ ਹੁੰਦੀ ਆਟੋਮੈਟਿਕ ਰਾਈਫਲ ਨਾਲ ਉਹ ਕਤਲ ਕਰਤੇ ਨੇ ਯਾਰ। ਸੋ ਵੀ ਹੈਵ, ਉਹ ਕਹਿੰਦੇ ਨੇ ਪੀਪਲ ਸਿਟਿੰਗ ਇਨ ਅ ਗਲਾਸ ਹਾਊਸ ਸ਼ੁੱਡ ਨਾਟ ਥਰੋ ਸਟੋਨਸ, ਤੇ ਸਾਡਾ ਤੇ ਹੈ ਹੀ ਬੜਾ ਵੀਕ ਕਿਸਮ ਦਾ ਗਲਾਸ ਹਾਊਸ ਹੈਗਾ। ਤੋ ਆਈ ਥਿੰਕ ਇਹ ਜਿਹੜਾ ਭੁੱਟੋ ਸਾਹਿਬ ਨੇ ਕੀਤਾ ਹੈ ਨਾ, ਹੀ ਵਾਂਟਸ ਟੂ ਕੈਚ ਦ ਆਈ ਆਫ ਦ ਐਸਟੈਬਲਿਸ਼ਮੈਂਟ। ਇਹ ਮੇਰੀ ਪ੍ਰੈਡਿਕਸ਼ਨ ਹੈ। ਐਵੇਂ ਕੁਝ ਬਣ ਨਹੀਂ ਰਿਹਾ, ਐਵੇਂ ਕੁਝ ਪਬਲਿਕ ਜਿਹੜੀ ਉਹਨਾਂ ਵੱਲ ਆ ਨਹੀਂ ਰਹੀ, ਤੇ ਉਹਨਾਂ ਨੇ ਫਿਰ ਜਿਹੜਾ ਉਹਨਾਂ ਨੇ ਇਹ ਕੀਤਾ। ਔਰ ਸ਼ਹਬਾਜ਼ ਸ਼ਰੀਫ ਦੇ ਆਪਣੇ ਭਾਈ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਔਰ ਸ਼ਹਬਾਜ਼ ਸ਼ਰੀਫ ਉਹਨਾਂ ਨੂੰ ਆਪਣੇ ਕਾਇਦ ਕਹਿੰਦੇ ਨੇ। ਸੋ ਵਾਟ ਇਜ਼ ਦ ਪਾਕਿਸਤਾਨ ਗਵਰਨਮੈਂਟ ਨੇ ਕੀ ਕਿਹਾ? ਇਹ ਬੜਾ ਇੰਟਰਸਟਿੰਗ ਹੋਏਗਾ। ਸ਼ਹਬਾਜ਼ ਸ਼ਰੀਫ ਦੀ ਕੋਈ ਸਟੇਟਮੈਂਟ ਆਈ ਇਸ ਤੇ? ਹਾਂ, ਅਸੀਂ ਇੱਕ ਹੋਰ ਪੱਖ ਤੋਂ ਦੇਖਦੇ ਹਾਂ, ਇੱਕ ਹੋਰ ਪਹਿਲੂ ਤੋਂ ਦੇਖਦੇ ਹਾਂ ਕਿ ਰਾਤ ਕਤਰ ਦੇ ਵਿੱਚ ਵਰਲਡ ਕੱਪ, ਫੁੱਟਬਾਲ ਦਾ ਵਰਲਡ ਕੱਪ ਹੋਇਆ, ਉਹਦੀ ਇਖਤਤਾਮੀ ਤਕਰੀਬ ਸੀ, ਔਰ ਉਹਦੇ ਅੰਦਰ ਜਿਹੜੀ ਟਰਾਫੀ ਦੇ ਗਿਰਦ ਲੋਕ ਖੜੇ ਸਨ ਉਹ ਇੰਡੀਅਨ ਸਨ। ਦੀਪਕਾ ਸੀ ਜੀ। ਔਰ ਨਾਲ ਅਸੀਂ ਦੇਖੀਏ ਤੇ ਸਾਊਦੀ ਅਰਬ ਦੇ ਨਾਲ ਵੀ ਜਿਹੜੀ ਹੈ ਇੱਕ ਟ੍ਰੇਡ ਉਹ ਇੰਡੀਆ ਦੀ ਹੋ ਰਹੀ ਹੈ। ਅਸੀਂ ਜਿਤਨੇ ਬਾਕੀ ਹੋਰ ਮੁਲਕ ਦੇਖਦੇ ਹਾਂ, ਇਸਲਾਮਿਕ ਮੁਲਕ ਨੂੰ, ਉਹ ਦੇਖਦੇ ਹਾਂ। ਤੇ ਕਿਆ ਪਾਕਿਸਤਾਨ ਨੂੰ ਵੀ ਕੋਈ ਇਸ ਤਰੀਕੇ ਦਾ ਹੁਣ ਸੋਚ ਨਹੀਂ ਲੈਣਾ ਚਾਹੀਦਾ ਕਿ ਮੇਰੇ ਲਈ ਤਾਂ ਜਿਹੜਾ ਮੈਂ ਮੁਸਲਿਮ ਉਮਾ ਦਾ ਖਾਬ ਦੇਖਦਾ ਸੀ, ਈਵਨ ਕਿ ਟਰਕੀ, ਸਾਰੇ ਮੁਲਕ ਜਿਹੜੇ ਹਨ ਇੰਡੀਆ ਦੇ ਨਾਲ ਟ੍ਰੇਡ ਕਰ ਰਹੇ ਹਨ, ਤੇ ਪਾਕਿਸਤਾਨ ਨੂੰ ਕਦੋਂ ਤੱਕ ਇਹਨਾਂ ਨਫ਼ਰਤਾਂ, ਇਹਨਾਂ ਬੁਨਿਆਦਾਂ ਤੇ ਖੜਾ ਰਹੇਗਾ ਔਰ ਇਹਦੇ ਤੋਂ ਕੀ ਪਾਏਗਾ? ਇਹਨਾਂ ਨੇ ਇਸ ਨਫ਼ਰਤ ਵਿੱਚ ਹੀ ਆਪਣਾ ਦਿਵਾਲੀਆ ਕਰ ਲਿਆ ਨਾ। ਇੰਡੀਆ ਦਾ ਕੀ ਗਿਆ? ਤੁਸੀਂ ਇੱਕ ਜ਼ਮਾਨੇ ਟੈਰਰਿਜ਼ਮ ਕਰਤਾ, ਮੁੰਬਈ ਅਟੈਕ ਕਰਤਾ, ਔਰ ਇਹ ਕਰਤਾ, ਉਹ ਕਰਤਾ, ਉਹਨਾਂ ਦੀ ਪਾਰਲੀਮੈਂਟ ਤੇ ਅਟੈਕ ਕਰਤਾ, ਜਿਹੜੀ ਸਭ ਫੈਕਟਸ ਹੈਗੀਆਂ ਨੇ, ਦੇ ਆਰ ਫੈਕਟਸ ਇਨ ਦ ਪਬਲਿਕ। ਬਲਕਿ ਮੈਨੂੰ ਤੁਸੀਂ ਜਿਹੜੀ ਸੀ ਉਹਨਾਂ ਦੀ ਚੀਫ ਆਫ ਕੀ ਨਾਂ ਸੀ ਯਾਰ, ਸੈਕਟਰੀ ਆਫ ਸਟੇਟ ਮੈਡਮ ਆਲਬਰਾਈਟ, ਉਹਨਾਂ ਦਾ ਸਟੇਟਮੈਂਟ ਹੈ ਕਿ ਪਾਕਿਸਤਾਨ is an international migraine. They are poor, they are fanatical, or they have nuclear weapons. ਤੇ ਦੁਨੀਆ 'ਚ ਤੇ ਤੁਹਾਡੀ ਇਹ ਸਟੈਂਡਿੰਗ ਹੈਗੀ ਹੈ। ਇਹ ਹਲੇ ਯੂਰਪੀਅਨ ਯੂਨੀਅਨ ਤੁਹਾਡੀ ਜਿਹੜੀ ਸਪੈਸ਼ਲ ਸਟੇਟਸ ਸੀ ਉਹਨੂੰ ਕੈਂਸਲ ਕਰ ਰਹੀ ਸੀ, ਪਤਾ ਨਹੀਂ ਕਰ ਦਿੱਤਾ ਜਾਂ ਨਹੀਂ ਕਰਤਾ, ਇਹ ਮੈਨੂੰ ਨਹੀਂ ਪਤਾ, ਜਦੋਂ ਇਹਨੇ ਇਸਲਾਮੋਫੋਬੀਆ ਦਾ ਰੌਲਾ ਇਮਰਾਨ ਖਾਨ ਨੇ ਪਾਇਆ ਸੀ। ਤੇ ਪਾਕਿਸਤਾਨ ਦੀ ਤੇ ਸਟੈਂਡਿੰਗ, ਆਈ ਹੈਵ ਸੈਡ, ਕਾਰਗਿਲ ਦੇ ਬਾਅਦ ਦੁਨੀਆ ਦੇ ਕਿਸੇ ਕੈਪੀਟਲ ਵਿੱਚ no respect is given to them. ਅੱਛਾ ਸਰ, ਫਰਜ਼ ਕੀਤਾ ਕਿ ਤੁਹਾਨੂੰ ਫਰਜ਼ ਕਰ ਰਹੇ ਹਾਂ ਕਿ ਤੁਹਾਨੂੰ ਸੁਣ ਰਹੇ ਹਨ ਜਨਰਲ ਆਸਿਮ ਮੁਨੀਰ ਸਾਹਿਬ, ਪਾਕਿਸਤਾਨ ਦੇ ਆਰਮੀ ਚੀਫ, ਤੁਹਾਨੂੰ ਸੁਣ ਰਹੇ ਹਨ ਸ਼ਹਬਾਜ਼ ਸ਼ਰੀਫ ਸਾਹਿਬ, ਤੁਹਾਨੂੰ ਆਪੋਜੀਸ਼ਨ ਦੀਆਂ ਪਾਰਟੀਆਂ ਸੁਣ ਰਹੀਆਂ ਹਨ। ਕੀ ਕਹਿਣਾ ਚਾਹੋਗੇ ਪਾਕਿਸਤਾਨ ਵਾਸਤੇ ਕਿ ਕੀ ਪਾਲਿਸੀ ਤੁਹਾਨੂੰ ਬਣਾਉਣੀ ਚਾਹੀਦੀ ਹੈ ਜਿਹਦੇ ਵਾਸਤੇ ਤੁਸੀਂ ਬਚ ਜਾਓਗੇ? ਇਹ ਪਬਲਿਕ ਕੁਝ ਜਿਹੜੀ ਭੁੱਖੀ ਬੈਠੀ ਹੈ, ਇਹਨਾਂ ਵਾਸਤੇ ਕੱਲ ਦਾ ਪਤਾ ਨਹੀਂ ਹੈ ਕਿ ਇਹਨਾਂ ਦਾ ਫਿਊਚਰ ਕੀ ਹੈ, ਬੇਰੋਜ਼ਗਾਰੀ ਹੈ, ਅਜੀਬ ਹਾਲਾਤ ਹਨ। ਜਿਹੜਾ ਪਾਕਿਸਤਾਨ ਦੇ ਅੰਦਰ ਰਹਿੰਦਾ ਹੈ ਉਹ ਮੇਰੀ ਗੱਲ ਸੁਣ ਕੇ ਯਕੀਨਨ ਇਹ ਮੰਨੇਗਾ ਕਿ ਬਹੁਤ ਬੁਰੇ ਹਾਲਾਤ ਪੈਦਾ ਹੋ ਚੁੱਕੇ ਹਨ। ਇੱਥੇ 300 ਰੁਪਏ ਦੇ ਕਰੀਬ ਪਿਆਜ਼ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ। ਇੱਥੇ 300 ਪਲੱਸ 300 ਰੁਪਏ ਕਿਲੋ ਚਾਵਲ ਦਾ ਜਿਹੜਾ ਰੇਟ ਹੈ ਉਹ ਪਹੁੰਚ ਚੁੱਕਿਆ ਹੈ। ਇਸੇ ਤਰੀਕੇ ਆਟਾ ਮਹਿੰਗਾ ਹੈ, ਘੀ ਜਿਹੜਾ ਹੈ ਉਹ 600 ਦੇ ਕਰੀਬ ਹੋ ਚੁੱਕਾ ਹੈ। ਆਮ ਬੰਦਾ ਦਿਹਾੜੀਦਾਰ ਉਹ 1000 ਰੁਪਇਆ ਨਹੀਂ ਕਮਾ ਰਿਹਾ। ਬਹੁਤ ਮਾੜੇ ਹਾਲਾਤ ਨੇ, ਕਿਸਾਨ ਦੇ ਵੀ ਬਹੁਤ ਬੁਰੇ ਹਾਲਾਤ ਨੇ।
ਅਗਰ ਇਹ ਅਸੀਂ 22 ਕਰੋੜ ਲੋਕ ਬਚਾਣੇ ਹਨ, ਤਾਂ ਜਿਹੜਾ ਮਾਜ਼ੀ ਦੇ ਵਿੱਚ ਸਾਡੀ ਇੱਕ ਪਾਲਿਸੀ ਰਹੀ ਹੈ ਉਹ ਤਾਂ ਨਹੀਂ ਬਚਾ ਪਾਏ। ਅਸੀਂ ਉਹ ਖਾਮਖਾ ਜਿਹੜੀਆਂ ਗੈਰਤਾਂ ਤੇ ਨਫ਼ਰਤਾਂ ਅਸੀਂ ਪਾ ਲਈਆਂ, ਉਹ ਤਾਂ ਸਾਨੂੰ ਕੁਝ ਨਹੀਂ ਦੇ ਪਾਈਆਂ। ਕੀ ਕੁਝ ਐਸਾ ਹੁਣ ਵੀ ਅਗਰ ਕਰਨਾ ਚਾਹਣ ਤੇ ਜਿਹਦੇ ਨਾਲ ਇੱਕ 22 ਕਰੋੜ ਲੋਕਾਂ ਦਾ ਭਲਾ ਹੋ ਜਾਵੇ? ਦੇਖੋ ਜੀ, ਇਹਦਾ ਫਰੇਮਵਰਕ ਤੇ 1985 ਵਿੱਚ ਸਾਰਕ ਚਾਰਟਰ ਵਿੱਚ ਬਣ ਗਿਆ ਸੀ। ਗੋ ਬੈਕ ਟੂ ਦ ਸਾਰਕ ਚਾਰਟਰ ਇਨ ਸਿੰਸੀਅਰਿਟੀ ਐਂਡ ਵਰਕ ਵਿਦਨ ਇਟ। ਉਹਦੇ 'ਚ ਹੈ ਕਿ ਇਹ ਇਲਾਕੇ ਦੀ ਗੁਰਬਤ ਉਦੋਂ ਹੀ ਖਤਮ ਹੋਏਗੀ ਜਦੋਂ ਅਸੀਂ ਐਸੀ ਪਾਲਿਸੀਜ਼ ਰੱਖਾਂਗੇ ਕਿ ਟ੍ਰੇਡ ਦੇ ਜ਼ਰੀਏ ਇਸ ਇਲਾਕੇ 'ਚ, ਦੇਖੋ ਜਦੋਂ ਇਕਨੋਮੀ ਇੱਕੋ ਲੈਵਲ ਦੀ ਹੋਣ ਤੇ ਉਹਨਾਂ ਦੀ ਟ੍ਰੇਡ ਦਾ ਲੈਵਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਹੁਣ ਤੁਸੀਂ ਡਾਲਰ ਦੀ ਜਦੋਂ ਟ੍ਰੇਡ ਕਰਦੇ ਹੋ, ਆਲਰੇਡੀ 200 ਰੁਪੀਸ ਟੂ $1 ਤੇ ਉਹਦਾ ਤਾਂ ਬੁਰਾ ਹੀ ਹਾਲ ਹੈ ਨਾ। ਇੰਡੀਆ ਨਾਲ ਹਲੇ ਵੀ 2 ਐਂਡ 1 ਹੈਗਾ। 2 ਇੰਡੀਅਨ ਰੁਪੀਸ ਇਜ਼ 1 ਪਾਕਿਸਤਾਨੀ ਰੁਪੀਸ, ਕੋਈ ਐਡਾ ਵੱਡਾ ਫਰਕ ਨਹੀਂ ਹੈ। ਔਰ ਤੁਸੀਂ ਆਪਣੇ ਇਲਾਕੇ ਦੀ ਲੈਵਲ ਆਫ ਇੰਡਸਟਰੀਅਲਾਈਜੇਸ਼ਨ, ਇੱਥੇ ਤੇ ਚਾਂਸ ਵੀ ਹੈ ਕਿ ਜੇ ਇੰਡੀਆ ਨਾਲ ਤੁਸੀਂ ਆਪਣਾ ਨਾਰਮਲ ਰਿਲੇਸ਼ਨਸ ਕਰ ਲਓ ਤੇ ਤੁਸੀਂ ਜੁਆਇੰਟ ਵੈਂਚਰਸ ਵੀ ਕਰ ਸਕਦੇ ਹੋ। ਉਹ ਇਹਨਾਂ ਦੇ ਗੁੱਡਸ ਜੇ ਸੈਂਟਰਲ ਏਸ਼ੀਆ 'ਚ ਜਾਣ ਔਰ ਉਹਨਾਂ ਤੇ ਤੁਸੀਂ ਲੈਵੀ ਲਾਣੀ ਸ਼ੁਰੂ ਕਰ ਦਿਓ ਤੇ ਤੁਹਾਡਾ ਜ਼ੀਰੋ ਕਾਸਟ 100% ਪ੍ਰੋਫਿਟ। ਮੈਂ ਬਾਰ-ਬਾਰ ਕਹਿ ਕੇ ਹੁਣ ਥੱਕ ਗਿਆ ਕਹਿਣਾ, ਬਿਕੋਜ਼ ਇਫ ਯੂ ਕੀਪ ਔਨ ਸੇਇੰਗ ਦ ਸੇਮ ਥਿੰਗ and people are not listening, then what's the point? ਲੇਕਿਨ ਕਿਉਂਕਿ ਤੁਸੀਂ ਅੱਜ ਦੁਬਾਰਾ ਪੁੱਛ ਲਿਆ ਤੇ ਮੈਨੂੰ ਤੇ normalization with India is a precondition for Pakistan to have a chance। ਅੱਗੇ ਵਧਣ ਲਈ ਉਹ ਬੜਾ ਲਾਜ਼ਮੀ ਹੈ। ਤੁਸੀਂ ਦੋਨੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਮੈਂਬਰ ਹੋ। ਉਹਨਾਂ ਦੀ ਰਿਕੁਆਇਰਡ ਕੰਡੀਸ਼ਨ ਹੈ ਕਿ ਆਪਣੇ ਇਲਾਕੇ ਦੇ ਵਿੱਚ ਮੋਸਟ ਫੇਵਰਡ ਨੇਸ਼ਨ ਦਾ ਤੁਸੀਂ ਸਟੇਟਸ ਦਿਓ ਤਾਂ ਕਿ ਉਸ ਇਲਾਕੇ 'ਚ ਤੁਸੀਂ ਟ੍ਰੇਡ ਜਿਹੜਾ ਨਾ ਵਧਾ ਸਕੋ। ਉਹ ਇੰਡੀਆ ਨੇ ਦਿੱਤਾ ਵੀ ਸੀ, ਵੀ ਨੈਵਰ ਰਿਸਪੌਂਡਡ। ਔਰ ਬਾਅਦ ਵਿੱਚ ਜਦੋਂ ਪੁਲਵਾਮਾ ਹੋਇਆ ਤੇ ਉਹਨਾਂ ਨੇ ਉਹ ਫਿਰ ਵਿਡਰਾ ਕਰ ਲਿਆ। ਸੋ ਪਾਕਿਸਤਾਨ ਹੈਜ਼ ਬ੍ਰੌਟ ਅਪਨ ਇਟਸੈਲਫ ਇਹ ਸਾਰੀ ਮੁਸੀਬਤਾਂ। ਇੰਡੀਆ ਨਾਲ ਇੱਕ ਬੇਕਾਰ ਕਿਸਮ ਦੀ ਟੱਕਰ ਲੈ ਕੇ ਵੀ 4 ਜੰਗਾਂ ਤੁਸੀਂ ਕਰਕੇ ਕਿਹੜੀ ਜੰਗ ਜਿੱਤੇ ਹੋ ਯਾਰ। और मैनू जो बच्चे दसते हैं कि जी हमें बताया जाता है कि वो मक्कार दुश्मन ने 6 सितंबर को हमला कर दिया, हम सो रहे थे। गल सो तो हम बिल्कुल रहे थे, लेकिन उस तो पहले कश्मीर पंगा ऑपरेशन जिब्राल्टर ओदा कदी दसदे नहीं। लेकिन आई टेल यू पाकिस्तान दे हले भी जेडे मतलब रिटायर्ड जनरल ने वो किताबां जो लिखते हैं तो सच पूरा दस देंदे ने। तुसी एयर मार्शल असगर खान ਦੀ ਪੜ੍ਹ ਲਓ, ਤੁਸੀਂ ਬਾਕੀ ਜਿਹੜੇ ਸਾਡੇ ਜਨਰਲ ਜਰਨਲ ਹੋਏ ਨੇ ਉਹਨਾਂ ਦੀ ਕਿਤਾਬਾਂ ਹੁਣ ਮੈਨੂੰ ਇੱਕਦਮ ਆਈ ਹੈਵ ਰਿਫਰਡ ਟੂ them। ਕੀ ਸਨ ਸਾਡੇ ਇਨਫੋਰਮੇਸ਼ਨ ਸੈਕਟਰੀ ਅਲਤਾਫ ਗੌਹਰ, ਉਹਨਾਂ ਦੀ ਕਿਤਾਬ ਪੜ੍ਹ ਲਓ ਤੇ ਕਈ ਹੋਰ ਲੋਕਾਂ ਦੀ ਇਹ which only prove ਕਿ they are critical। ਮਤਲਬ ਇੱਕ ਬਿਆਨ ਹੈਗਾ ਉਹਨਾਂ ਦਾ 에ਅਰ ਮਾਰਸ਼ਲ ਨੂਰ ਖਾਨ ਦਾ ਕਿ ਜਦੋਂ 65 ਦੀ ਵਾਰ ਹੋਈ ਤੇ ਇਹਨਾਂ ਨੇ ਦੱਸਿਆ ਵੀ ਨਹੀਂ 에ਅਰ ਫੋਰਸ ਨੂੰ। ਕੈਨ ਯੂ ਬਲੀਵ ਇਟ ਕਿ ਅਸੀਂ ਜੰਗ ਕਰ ਰਹੇ ਹਾਂ, ਯਾਨੀ ਅਸੀਂ ਮੁਜਾਹਿਦੀਨ ਭੇਜ ਰਹੇ ਹਾਂ ਤੇ ਇਹਦੇ 'ਚ 에ਅਰ ਫੋਰਸ ਦੀ ਤੇ ਜ਼ਰੂਰਤ ਹੀ ਨਹੀਂ ਹੋਏਗੀ ਕਿਉਂਕਿ ਅਸੀਂ ਭੇਜਾਂਗੇ ਤੇ ਉੱਥੇ ਇਨਕਲਾਬ ਹੋ ਜਾਏਗਾ। ਐਡੀ ਨੌਨਸੈਂਸ ਇਹਨਾਂ ਦੀ ਪਲੈਨਿੰਗ ਸੀ। ਤੇ ਉਹ ਕਹਿੰਦੇ ਨੇ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਤੇ ਇਨਫੋਰਮ ਹੀ ਨਹੀਂ ਕੀਤਾ ਗਿਆ ਤੇ ਆਈ ਵਾਂਟਡ ਟੂ ਰਿਜ਼ਾਈਨ। लेकिन क्योंकि जंग शुरू हो गई सी तो इट वाज नॉट द राइट थिंग टू डू एज अ पेट्रियट ते आई कंटिन्यूड। लेकिन तीसरे दिन साडे जहाज़ां कोल और स्पेयर पार्ट्स नहीं सन जंग लड़न दे ते असी भजाए फिर लोग चीन नू ते पता नहीं टर्की नू और इंडोनेशिया नू और पता नहीं कुछ ने साडी गल मन्नी कुछ ने नहीं मन्नी। और उस जंग दे बाद पाकिस्तान दी जिहड़ी सी कश्मीर नू ਲਿਬਰੇਟ ਕਰਾਉਣ ਦਾ ਪੂਰਾ ਉਹ ਜਿਹੜਾ ਸੀ ਉਹ ਖਤਮ ਹੋ ਗਿਆ, ਜ਼ੀਰੋ ਹੋ ਗਿਆ। 71 ਵਿੱਚ ਅਸੀਂ ਆਪਣਾ ਇਲਾਕਾ ਇੱਕ ਪੂਰਾ ਵਿੰਗ ਖਤਮ ਕਰਤਾ। ਕਾਰਗਿਲ ਅਸੀਂ ਕੀਤਾ ਪੰਗਾ ਕਹਿ ਕੇ ਤੇ ਮੁਜਾਹਿਦੀਨ ਨੇ ਬਾਅਦ ਵਿੱਚ ਜਦੋਂ ਜੰਗ ਖਤਮ ਹੋਈ ਤੇ ਇੱਕ ਦੋ ਨੂੰ ਸੁਣਿਆ ਸਿਤਾਰੇ ਜੂਰਤ ਸ਼ੁਰੂਤ ਵੀ ਦੇਤੇ। ਹਾਊ ਕੈਨ ਯੂ ਡੂ ਇਟ ਇਫ ਦੇ ਆਰ ਨਾਟ ਸਰਵਿੰਗ ਇਨ ਯੋਰ ਰੈਗੂਲਰ ਆਰਮੀ। ਸੋ ਪਾਕਿਸਤਾਨ ਦੇ ਸਾਰੇ ਫੈਕਟਸ ਆਰ ਵਿਦ ਦ ਪਬਲਿਕ। UN ਕੋਲ ਵੀ ਹਨ ਔਰ USA ਜਿਹੜਾ ਇਹਨਾਂ ਦਾ ਬੈਕਰ ਰਿਹਾ ਉਹਦੇ ਕੋਲ ਸਾਰੇ ਹੈਗੇ ਨੇ। ਸਾਰੀ ਦੁਨੀਆ ਤਾਂ ਹੁਣ ਇੰਡੀਆ ਨੂੰ ਕਰ ਰਹੀ ਹੈ ਬਿਕੋਜ਼
ਉਹਨਾਂ ਨੇ ਕਦੀ ਕਿਸੇ ਦੂਸਰੇ ਇਲਾਕੇ ਤੇ ਹਮਲਾ ਨਹੀਂ ਕੀਤਾ। ਅਸੀਂ ਤੇ ਟੈਰਰਿਸਟ ਇੱਥੇ ਆ ਕੇ ਟ੍ਰੇਨ ਹੋ ਕੇ ਲੰਡਨ ਦੀ ਬੱਸਾਂ ਦੇ ਵਿੱਚ ਅੰਡਰਗਰਾਉਂਡ ਵਿੱਚ ਜਿਹੜਾ ਹੋਇਆ ਸੀ, ਮੇਰੀ ਅੱਖਾਂ ਦੇ ਸਾਹਮਣੇ, ਤੁਹਾਡੀ ਅੱਖਾਂ ਦੇ ਸਾਹਮਣੇ, ਮੈਡਰਿਡ ਦੀ ਵੀ ਬੰਬਿੰਗ, ਅਲ ਕਾਇਦਾ ਵੀ ਜਿਹੜੀ ਹੈ ਉਹ ਚਲੋ ਅਫਗਾਨਿਸਤਾਨ ਤੋਂ ਗਏ ਲੇਕਿਨ ਕਨੈਕਸ਼ਨ ਤੇ ਇੱਥੇ ਤੱਕ ਬਣਦੇ ਸਨ ਨਾ। ਔਰ ਉਸ ਤੋਂ ਪਹਿਲੇ ਉਹ ਇੱਕ ਹੋਰ ਹੁੰਦਾ ਸੀ ਲੜਕਾ ਜਿਨ੍ਹਾਂ ਨੇ ਟਰਾਈ ਕੀਤਾ ਸੀ 93 ਚ ਪਹਿਲੀ ਦਫਾ ਵਰਲਡ ਟ੍ਰੇਡ ਸੈਂਟਰ ਨੂੰ ਉਡਾਉਣ ਦਾ, ਉਹ ਆਈ ਥਿੰਕ ਕਾਸਟਲੀ ਅਜ਼ਰ ਤੱਕ ਕੀਤਾ ਸੀ। ਅਜ਼ਰ ਹਾਂ ਹਾਂ, ਅਜ਼ਰ ਅਜ਼ਰ ਕੁਛ ਨਾਮ ਸੀ, ਬਹਾਵਲਪੁਰ ਸਾਈਡ ਦੇ ਸੀ ਜੋ ਇੱਕ। ਵੀ ਸੀ। ਹਾਂ ਹਾਂ। ਤੋ ਇਹ ਸਾਰੇ ਇੱਥੋਂ ਦੇ ਟ੍ਰੇਨਡ ਲੋਕ ਨੇ। ਐਂਡ ਆਈ ਹੈਵ ਕੋਟਡ ਆਲਬ੍ਰਾਈਟ, ਮੈਡਲਿਨ ਆਲਬ੍ਰਾਈਟ ਸੇਇੰਗ ਕਿ ਪਾਕਿਸਤਾਨ ਇਜ਼ ਐਨ ਇੰਟਰਨੈਸ਼ਨਲ ਮਾਈਗ੍ਰੇਨ ਹੁੰਦਾ ਉਹ ਸਰ ਦਰਦ ਜਿਹਦਾ ਇਲਾਜ ਹੀ ਕੋਈ ਨਹੀਂ ਹੈਗਾ, ਉਹਨੂੰ ਸਫਰ ਕਰਨਾ ਪੈਂਦਾ ਹੈ। ਦੇ ਆਰ ਪੂਅਰ, ਦੇ ਆਰ ਫਨੈਟਿਕ ਐਂਡ ਦੇ ਹੈਵ ਨਿਊਕਲੀਅਰ ਵੈਪਨਸ। ਸੋ ਦਿਸ ਇਜ਼ ਪਾਕਿਸਤਾਨ ਰੈਪੂਟੇਸ਼ਨ। ਇੰਡੀਆ ਦੀ ਤੇ ਇਹ ਰੈਪੂਟੇਸ਼ਨ ਨਹੀਂ ਹੈ। ਇੰਡੀਆ ਨੂੰ ਤੇ ਹੁਣ ਰਸ਼ੀਆ ਵੀ ਚਾਹੁੰਦਾ ਹੈ ਔਰ ਅਮਰੀਕਾ ਵੀ ਚਾਹੁੰਦਾ ਹੈ ਕਿ ਉਹ ਉਹਦੇ ਚ ਸਿਕਿਉਰਿਟੀ ਕਾਉਂਸਲ ਚ ਆ ਜਾਏ। ਚਾਈਨਾ ਸ਼ਾਇਦ ਇਸ ਨੂੰ ਅਪੋਜ਼ ਕਰ ਰਿਹਾ ਹੋਏਗਾ, ਵਿਚ ਆਈ ਕੈਨ ਅੰਡਰਸਟੈਂਡ, ਬਟ ਦੈਟਸ ਇੰਡੀਆ ਸਟੇਸ਼ਨ status in world politics. And where is Pakistan? Nowhere. ਹੁਣ ਤੇ OIC ਇਹਨਾਂ ਦਾ ਬਿਆਨ ਵੀ ਹੁਣ ਤੇ ਹੋ ਜਾਂਦਾ ਹੈ ਲੇਕਿਨ ਉਹਦੇ ਬਾਅਦ ਕੁਝ ਵੀ ਨਹੀਂ ਹੁੰਦਾ। OIC ਕੀ ਕਰ ਸਕਦੀ ਹੈ ਜਦ ਸਾਊਦੀ ਅਰੇਬੀਆ ਟ੍ਰੇਡ ਕਰ ਰਿਹਾ ਹੈ ਤੇ ਚਾਈਨਾ ਵੀ ਟ੍ਰੇਡ ਕਰ ਰਿਹਾ ਇੰਡੀਆ ਦੇ ਨਾਲ? ਉਹ ਇੱਕ ਬਿਆਨ ਹੀ ਦੇ ਦਿੰਦੇ ਨੇ ਨਾ। ਬਾਅਦ ਵਿੱਚ ਅਮਲਨ ਉਹ ਕੀ ਕਰਦੇ ਨੇ, ਦੇ ਆਰ ਪ੍ਰੋਮੋਟਿੰਗ ਟ੍ਰੇਡ। ਯੂਨਾਈਟਿਡ ਅਰਬ ਰਿਪਬਲਿਕ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ ਇੰਡੀਅਨ ਕਸ਼ਮੀਰ ਵਿੱਚ, ਤੇ ਉਹ ਆਪਣੀ ਇਨਵੈਸਟਮੈਂਟ ਨੂੰ ਉਹਨਾਂ ਨੇ ਡੋਬਣ ਲਈ ਤੇ ਨਹੀਂ ਨਾ ਕੀਤੀ। ਦੇ ਸੀ ਅ ਫਿਊਚਰ ਕਿ ਉਹਦੇ ਚ ਉਹਨਾਂ ਨੂੰ ਪ੍ਰੋਫਿਟ ਆਏਗਾ ਇੰਡੀਆ ਤੋਂ। ਯਾਰ ਦਿਸ ਇਜ਼ ਕਾਮਨ ਸੈਂਸ, ਬਟ ਕਾਮਨ ਸੈਂਸ ਇਜ਼ ਨਾਟ ਵਾਟ ਪ੍ਰੀਵੇਲਸ ਇਨ ਦ ਪਾਕਿਸਤਾਨੀ ਕੋਰੀਡੋਰਸ ਆਫ ਪਾਵਰ। ਉੱਥੇ ਕੋਈ ਵਿਜ਼ਨ ਨਹੀਂ ਹੈਗੀ, ਕੋਈ ਸਟ੍ਰੈਟੇਜਿਕ ਥਿੰਕਿੰਗ ਨਹੀਂ ਹੈਗੀ। ਮਾਸ ਵਾਏ ਇਹ ਕਿ ਇੰਡੀਆ ਦੇ ਨਾਲ ਟੱਕਰ ਰੱਖੋ ਹਮੇਸ਼ਾ, ਹੋ ਸਕਦਾ ਹੈ ਡਾਲਰ ਆਣੇ ਸ਼ੁਰੂ ਹੋ ਜਾਣ। ਮੈਨੂੰ ਕੋਈ ਦੱਸ ਰਿਹਾ ਸੀ ਕਿ ਜਦੋਂ ਉਹਨਾਂ ਨੇ ਕਿਹਾ ਨਾ ਕਿ ਇਹ ਜੇ ਅਫਗਾਨ ਤਾਲਿਬਾਨ ਸਾਨੂੰ ਤੰਗ ਕਰਨਗੇ ਤੇ ਅਸੀਂ ਪਾਕਿਸਤਾਨ ਨੂੰ ਸਪੋਰਟ ਕਰਾਂਗੇ, ਤੇ ਉਹਨੇ ਕਿਹਾ ਲੁੱਡੀਆਂ ਪੈ ਰਹੀਆਂ ਸਨ ਕਿ ਲੋ ਜੀ ਫਿਰ ਬੋਰੀਆਂ ਤੇ ਬੋਰੀਆਂ ਡਾਲਰ ਦੀ ਆਣੀ ਸ਼ੁਰੂ ਹੋ ਜਾਣਗੇ। ਯਾਰ ਦਿਸ ਇਜ਼ ਨਾਟ, ਇਫ ਦਿਸ ਇਜ਼ ਟਰੂ, ਜੋਕ ਨਹੀਂ ਹੈਗੀ, ਤੇ ਦਿਸ ਇਜ਼ ਅ ਵੈਰੀ ਸੈਡ ਥਿੰਗ। ਐਂਡ ਬਿਲਾਵਲ ਭੁੱਟੋ ਹੈਜ਼ ਡਨ ਨੋ great service to the people of Pakistan, to the state of Pakistan, by further antagonizing relations between India and Pakistan. I think it was most unfortunate. He should not have used those words. ਹੋਰ ਵੀ ਤਰੀਕਾ ਹੁੰਦਾ ਸੀ ਗੱਲ ਕਰਨ ਦਾ। ਬੁਚਰ ਆਫ ਗੁਜਰਾਤ ਕਹਿਣ ਦੇ ਬਾਅਦ ਤੇ ਫਿਰ ਹੁਣ ਜਦੋਂ ਅਗਲੇ ਇਲੈਕਸ਼ਨ 'ਚ ਜਿੱਤ ਜਾਏ ਤੇ ਉਦੋਂ ਤੱਕ ਤੇ ਇਹਦਾ ਮਤਲਬ ਹੈ ਇੰਡੀਅਨ ਤੇ ਨਹੀਂ ਨਾ ਆਪਣੇ ਗਵਰਨਮੈਂਟਸ ਬਣਾਉਂਦੇ ਬਿਲਾਵਲ ਦੇ ਕਹਿਣ ਤੇ। ਸੋ ਵਾਟ ਇਜ਼ ਹੀ ਟ੍ਰਾਈਂਗ ਟੂ ਡੂ? ਹੀ ਇਜ਼ ਟ੍ਰਾਈਂਗ ਟੂ ਮੇਕ ਇਟ ਇੰਪੋਸੀਬਲ ਕਿ ਇੰਡੀਆ ਔਰ ਪਾਕਿਸਤਾਨ ਦੇ ਰਿਲੇਸ਼ਨਸ ਨਾਰਮਲ ਹੋਣ। ਪਾਕਿਸਤਾਨ ਨੂੰ ਤੋੜਨ ਦੀ ਮੈਂ ਤੇ ਇਹਨੂੰ ਪਾਕਿਸਤਾਨ ਨੂੰ ਤੋੜਨ ਦੀ ਆਈਡੀਓਲੋਜੀ ਸਮਝਦਾ, ਕਿਉਂਕਿ ਜਿਹੜਾ ਕਲੈਪਸ ਕਰ ਰਿਹਾ ਹੈ ਉਹਨੂੰ ਤੁਸੀਂ ਚਾਂਸ ਦੇਣ ਦੀ ਬਜਾਏ ਹੋਰ ਕਾਰਨਰ पे ਕਰਵਾਉਂਦੇ ਹੋ। ਸੋ ਡਸ ਬਿਲਾਵਲ ਭੁੱਟੋ ਰਿਅਲਾਈਜ਼ ਕਿ ਇਹੋ ਜਿਹੀ ਹਰਕਤਾਂ ਨਾਲ ਮਜ਼ੀਦ ਪਾਕਿਸਤਾਨ ਕਮਜ਼ੋਰ ਹੋਏਗਾ? ਆਈ ਡੋਂਟ ਨੋ। ਸ਼ੁਕਰੀਆ ਸਰ ਆਪਣਾ ਵਿਊ ਪੁਆਇੰਟ ਦੇਣ ਦਾ, ਜਿਹੜੀ ਬਿਲਾਵਲ ਦੀ ਸਟੇਟ ਸੀ। ਔਰ ਡੈਫੀਨੇਟਲੀ ਮਿੱਤਰੋ ਸੱਜਣੋ, ਮੈਂ ਪੰਜਾਬ ਦਾ ਰਹਿਣ ਵਾਲਾ ਅਹਿਮਦ ਰਜ਼ਾ ਪੰਜਾਬੀ, ਔਰ ਪਾਕਿਸਤਾਨ ਮੇਰਾ ਮੁਲਕ ਹੈ। ਮੈਂ ਚਾਹੁੰਦਾ ਹਾਂ ਕਿ ਹਮੇਸ਼ਾ ਕਾਇਮ ਰਵੇ। ਸੌਰੀ, ਮੈਂ ਚਾਹੁੰਦਾ ਕਿ ਹਮੇਸ਼ਾ ਕਾਇਮ ਰਵੇ। ਇਸੇ ਤਰੀਕੇ ਮੈਂ ਵੀ ਚਾਹੁੰਦਾ ਹਾਂ ਕਿ ਇੰਡੀਆ ਵੀ ਕਾਇਮ ਰਵੇ। ਮੈਂ ਵੀ ਚਾਹੁੰਦਾ ਹਾਂ ਕਿ ਅਫਗਾਨਿਸਤਾਨ ਵੀ ਕਾਇਮ ਰਵੇ। ਇੱਥੇ ਬਿਹਤਰੀ ਆਵੇ, ਇੱਥੇ ਇਨਸਾਨਾਂ ਦੇ ਜਿਹੜੇ ਬੇਸਿਕ ਰਾਈਟਸ ਹਨ ਉਹਨਾਂ ਨੂੰ ਉਹ ਮਿਲਣ। ਸੋ ਕੋਸ਼ਿਸ਼ ਕਰਦੇ ਰਹੀਦਾ ਹੈ ਕਿ ਕਿੱਥੇ ਸਾਨੂੰ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਨੈਗੇਟਿਵਿਟੀ ਵੱਲ ਜਾਣਗੀਆਂ, ਬਿਹਤਰੀ ਵੱਲ ਨਹੀਂ ਜਾਣਗੀਆਂ। ਔਰ ਪਾਕਿਸਤਾਨ ਦੇ ਜੋ ਹਾਲਾਤ ਹੈ, ਸ਼ੁਰੂ ਤੋਂ ਬੁਰਾ ਸਾਨੂੰ ਵੀ ਲੱਗਦਾ ਸੀ, ਬਹੁਤ ਬੁਰਾ ਲੱਗਦਾ ਸੀ ਕਿ ਪਾਕਿਸਤਾਨ ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ। ਲੇਕਿਨ ਹਕੀਕਤ ਜੋ ਸੱਚ ਹੈ ਉਹਨੂੰ ਮੰਨਣਾ ਪੈਂਦਾ ਹੈ, ਜੋ ਸਾਡੀ ਪੋਜੀਸ਼ਨ ਹੈ, ਜੋ ਪਬਲਿਕ ਦੀ ਪੋਜੀਸ਼ਨ ਹੈ। ਸੋ ਤੁਸੀਂ ਵੀ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਡਾਕਟਰ ਸਾਹਿਬ ਤੋਂ, ਤੇ ਤੁਸੀਂ ਵੀ ਕੁਐਸਚਨ ਕਰੋ। ਅਸੀਂ ਨੈਕਸਟ ਜਿਹੜਾ ਇਹਨਾਂ ਨਾਲ ਇੱਕ ਗੱਲਬਾਤ ਕਰਾਂਗੇ, ਉਹਨਾਂ ਦੇ ਵਿੱਚ ਅਸੀਂ ਉਹ ਕੁਐਸਚਨ ਵੀ ਲਵਾਂਗੇ। ਔਰ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਖਾਸ ਉਚੇਚੇ ਤੌਰ ਤੇ ਟਾਈਮ ਕੱਢਿਆ, ਔਰ ਖਾਸ ਬੜੀ ਕਰ ਜਿਹੜਾ ਮਿਹਰਬਾਨੀ। ਬਿਲਾਵਲ ਔਰ ਇਹਨਾਂ ਦੇ ਮੁੱਦਿਆਂ ਤੇ। ਔਰ ਨੈਕਸਟ ਵੀਕ ਤੱਕ ਇਜਾਜ਼ਤ ਚਾਹੁੰਦੇ ਆ ਸਰ। ਰੱਬ ਰੱਖਾ ਤੇ ਇਜਾਜ਼ਤਾਂ ਲਵੀਏ ਰੱਬ ਫਿਰ ਰਾਖਾ ਸਰ। ਜੀ। ਟੇਕ ਕੇਅਰ, ਆਲ ਦ ਬੈਸਟ, ਆਲ ਦ ਬੈਸਟ।